ਆਪਾਂ ਆਪਣੀ ਸਰਕਾਰ, ਪੰਜਾਬ ਦੀ ਸਰਕਾਰ ਵੱਲ ਪਰਤ ਗਏ। ਮਿੰਟੂ ਜੀ ਕਹਿੰਦੇ PCS ਕੰਮ ਤੇ ਪਰਤਿਆ ਜੀ, ਮੁੱਖ ਮੰਤਰੀ ਨੇ ਭਰੋਸਾ ਦਿੱਤਾ। ਹਾਂਜੀ, ਭਰੋਸਾ ਵੀ ਦਿੱਤਾ ਤੇ ਉਹਨੇ ਦਾਅਵਾ ਵੀ ਦਿੱਤਾ ਸੀਗਾ ਕਿ 2 ਵਜੇ ਤੱਕ ਆ ਜਾਓ, ਨਹੀਂ ਤਾਂ ਬਈ ਮੈਂ ਚੱਕ ਦੇਣੇ ਆ ਫਟੇ। ਤਾਂ ਫਿਰ ਜਿਵੇਂ ਹੀ ਇਹ ਦਬਕਾ ਬਚਾ, ਤਿਵੇਂ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਮਾਨ 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 ਰੱਖ ਲਿਆ ਮਾਨ, ਹੁਣ ਅੜ ਜਾ ਮਾਨ, ਖੜ ਜਾ ਮਾਨ, ਇਸ ਤਰ੍ਹਾਂ ਦੇ ਚੱਲ ਪਏ ਸਪੋਰਟਰਾਂ ਦੇ ਨਾਰੇ। ਤਾਂ ਅਖੀਰ ਦੇ ਵਿੱਚ ਕੀ ਹੋਇਆ ਕਿ ਬਾਅਦ ਦੁਪਹਿਰ PC ਕਰਕੇ PCS ਆਪ ਹੀ ਇਹ ਜਾਣਕਾਰੀ ਦਿੰਦੇ ਨੇ ਕਿ ਦੇਖੋ ਸਾਡੀ ਗੱਲਬਾਤ ਸੁਣ ਲਈ ਗਈ ਆ, ਸਾਨੂੰ ਚੀਫ ਮਿਨਿਸਟਰ ਨੇ ਭਰੋਸਾ ਦਿੱਤਾ, ਉਹ ਸਾਡੀਆਂ ਗੱਲਾਂ ਤੇ ਗੌਰ ਕਰੂਗੇ। ਫਿਰ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਇਹ ਵੇਣੂ ਗੋਪਾਲ ਜੀ, ਉਹ ਵੀ ਪੱਤਰਕਾਰਾਂ ਨੂੰ ਬੋਲ ਕੇ ਗਏ ਕਿ ਸਾਰੀ ਗੱਲਬਾਤ ਹੋ ਗਈ ਹੈ। ਐਕਚੁਅਲ ਦੇ ਵਿੱਚ ਪਹਿਲਾਂ ਵੀ ਮੀਟਿੰਗ ਹੋਈ ਸੀ ਕਿ ਮੁੱਖ ਮੰਤਰੀ ਦੇ ਨਾਲ, ਇਹ ਦੁਬਾਰਾ ਮੀਟਿੰਗ ਕੀਤੀ ਹੈ, ਕੁਝ ਉਹਨਾਂ ਦੇ ਡਾਊਟਸ ਸੀਗੇ ਉਹ ਅਸੀਂ ਕਲੀਅਰ ਕਰ ਦਿੱਤੇ ਹਨ। ਦੇਖੋ ਇਹ 2 ਲੌਬੀਆਂ ਨੇ ਅਫਸਰਾਂ ਦੀਆਂ ਇੱਥੇ ਜਿਹੜੀਆਂ ਇਸ ਵੇਲੇ ਰੌਲਾ ਪਾ ਕੇ ਬੈਠੀਆਂ। ਵੈਸੇ ਤਾਂ ਹੁਣ ਉਹ ਸਾਰੀਆਂ ਲੌਬੀਆਂ ਨੂੰ ਤੁਸੀਂ ਇਕੱਠੇ ਹੀ ਕਰ ਦਿਓ ਕਿ ਇੱਕ ਅਫਸਰਸ਼ਾਹੀ ਲੌਬੀ। ਤਾਂ ਮਸਲਾ ਕੀ ਹੈ ਕਿ 2 ਵੱਖ-ਵੱਖ FIR ਹੋਈਆਂ ਸੀਗੀਆਂ। ਇੱਕ ਹੋਈ ਸੀਗੀ ਇੰਡਸਟਰੀਅਲ ਪਾਰਕ ਘੁਟਾਲੇ ਦੀ, ਪਲਾਟ ਘੁਟਾਲੇ ਦੀ, ਤੇ ਦੂਸਰੀ ਸੀਗੀ ਇੱਕ FIR ਹੋਈ ਆ PCS ਧਾਲੀਵਾਲ ਦੇ ਖਿਲਾਫ, ਜਿਹਨੂੰ 4 ਲੱਖ ਰਿਸ਼ਵਤ ਦੇ ਦੋਸ਼ ਹੇਠ ਫੜਿਆ ਗਿਆ ਸੀਗਾ। ਤਾਂ ਇਧਰੋਂ ਇਹ PCS ਹੜਤਾਲ ਤੇ ਚਲੇ ਗਏ, ਕੰਮ ਛੱਡ ਗਏ, ਤਾਂ ਉਧਰੋਂ IS। ਦੋਵਾਂ ਦੀ ਮੰਗ ਇੱਕੋ ਹੈ ਕਿ ਸਾਡੇ ਬੰਦਿਆਂ ਦੇ ਖਿਲਾਫ FIR ਜਿਹੜੀ ਆ ਕੈਂਸਲ ਕਰ ਦਿਓ, ਬੰਦੇ ਬਾਹਰ ਕੱਢ ਦਿਓ ਜੀ। ਹੁਣ ਦੇਖੋ ਜਿਹੜਾ ਉਹ PCS ਹੈ ਉਹਨੂੰ ਤਾਂ ਜੇਲ੍ਹ ਚ ਘੱਲਿਆ। ਸੋਚ ਕੇ ਵੇਖੋ, ਜੇ ਅੱਜ ਇਹ ਗੱਲ ਇਹ ਕਹਿੰਦੇ ਨੇ ਕਿ 400 ਕਰੋੜ ਦਾ ਘੁਟਾਲਾ, 500 ਕਰੋੜ ਦਾ ਘੁਟਾਲਾ ਹੈ, ਜੇ ਉਸ FIR ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਉਹਦੇ ਪੱਲੇ ਕੀ ਰਹਿੰਦਾ ਕੇਸ ਦੇ? ਫਿਰ ਤਾਂ ਸਾਰਾ ਕੇਸ ਹੀ ਡਿੱਗ ਪਏਗਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧਾ ਚੈਲੰਜ ਸੀਗਾ ਸਰਕਾਰ ਨੂੰ ਕਿ ਬਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਅਸੀਂ ਤੁਹਾਡੇ ਤੋਂ FIR ਰੱਦ ਕਰਵਾਵਾਂਗੇ। ਜੇ ਸਰਕਾਰ FIR ਰੱਦ ਕਰਦੀ ਸੀਗੀ ਤਾਂ ਫਿਰ ਕੱਲ ਨੂੰ ਕਿਹੜੇ ਮੂੰਹ ਨਾਲ ਵਿਜੀਲੈਂਸ ਨੂੰ ਕਹਿੰਦੇ ਕਿ ਆਹ ਕੰਮ ਕਰੋ ਜਾ ਕੇ? ਵਿਜੀਲੈਂਸ ਕਹੇਗੀ ਪਹਿਲਾਂ ਲਿਖ ਕੇ ਦਿਓ ਕਿ ਅੜੋਗੇ ਤੁਸੀਂ, ਤੁਹਾਡੀ ਰੀੜ ਦੀ ਹੱਡੀ ਟਿਕੀ ਰਹੇਗੀ। ਤੇ ਇਸ ਕਰਕੇ ਇਹਨਾਂ ਦੇ ਕੋਲ ਕੋਈ ਬਦਲ ਨਹੀਂ ਸੀਗਾ। ਬਦਲ ਬਸ ਇਹੀ ਸੀਗਾ ਕਿ ਹੁਣ ਅੜਨਾ ਪੈਣਾ ਹੈ। ਤਾਂ ਬਈ ਇਹ ਅੜੇ ਆ, ਤਾਂ ਸਾਰਿਆਂ ਨੇ ਸਪੋਰਟ ਵੀ ਕੀਤੀ ਆ। ਤਾਂ ਅਫਸਰਸ਼ਾਹੀ ਨੇ ਅੱਜ ਬਹੁਤ ਨਮੋਸ਼ੀ ਝੱਲੀ ਆ, ਮਤਲਬ ਕਿ ਬਹੁਤ ਢਿੱਲੇ ਜੇ ਮੂੰਹ ਦੇ ਨਾਲ ਆ ਕੇ ਤੇ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਜੀ ਹੁਣ ਦੁਬਾਰਾ ਆਪਣੇ ਦਫ਼ਤਰਾਂ 'ਚ ਜਾ ਰਹੇ ਹਾਂ। ਤਾਂ ਗੱਲ ਇਹ ਆ ਕਿ ਬਈ ਇਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਹੈ ਕਿ ਬਈ ਇੱਥੇ ਜਿਹੜਾ ਸਾਰਾ ਕੁਝ ਚੱਲਦਾ ਪਿਆ ਉਹ ਠੀਕ ਨਹੀਂ ਹੈ ਜੀ। ਤੁਸੀਂ ਕੰਮ ਕਰ ਛੱਡਦੇ ਹੋ, ਲੋਕ ਖੱਜਲ ਹੁੰਦੇ ਆ, ਫਿਰ ਲੋਕ ਤਾਂ ਤੁਹਾਡੇ ਵਿਰੋਧ 'ਚ ਖੜਨਗੇ। ਇੱਕ ਤਾਂ ਦੇਖੋ ਮਸਲੇ ਹੈਗੇ ਨੇ ਰਿਸ਼ਵਤਖੋਰੀ ਦੇ, ਇੱਕ ਤੇ ਮਸਲੇ ਹੈਗੇ ਨੇ ਘਪਲੇਬਾਜ਼ੀ ਦੇ, ਉੱਤੋਂ ਤੁਸੀਂ ਕਹੋ ਕਿ ਬਈ ਹੜਤਾਲ ਆ ਸਾਡੀ, ਆਪ FIR ਰੱਦ ਕਰਾਓ। ਲੋਕੀ ਕਹਿੰਦੇ ਆ ਕਿ ਅਸੀਂ ਧੱਕੇ ਕਾਤੋਂ ਖਾ ਰਹੇ ਹਾਂ ਬਈ? ਇੱਕ ਤਾਂ ਤੁਸੀਂ ਸਾਡੇ ਸਰਵੈਂਟ ਹੋ, ਤੁਹਾਡੇ ਕਰਕੇ ਅਸੀਂ ਦੁੱਗਣੇ ਧੱਕੇ ਖਾ ਰਹੇ ਹਾਂ। ਦੂਜੀ ਗੱਲ ਹੋਰ ਵੀ ਹੈ, ਲੋਕ ਇੱਥੋਂ ਤੱਕ ਕਹਿੰਦੇ ਕਿ ਕੱਲ ਨੂੰ ਤਾਂ ਕਾਲੇ ਕੱਛਿਆਂ ਵਾਲੇ ਬਣਾ ਲੈਣਗੇ ਆਪਣੀ ਯੂਨੀਅਨ, ਅਸੀਂ ਨਹੀਂ ਆਪਣਾ ਬੰਦਾ ਅੰਦਰ ਜਾਣ ਦਿੰਦੇ। ਕੱਲ ਨੂੰ ਚੋਰ ਕਹਿ ਦੇਣਗੇ, ਆ ਝਪਟਮਾਰੀ ਕਹਿ ਦੇਣਗੇ ਕਿ ਸਾਡਾ ਬੰਦਾ ਨਾ ਚੱਕੋ ਬਈ। ਇਸ ਕਰਕੇ ਇਹ ਕੋਈ ਮਤਲਬ ਕਿ ਠੋਸ ਇਹਨਾਂ ਦੀ ਦਲੀਲ ਨਹੀਂ ਸੀ ਹੈਗੀ ਕਿ FIR ਰੱਦ ਕਰੋ ਜੀ, ਇਹ ਕਰੋ, ਮੰਗਾ ਮੰਨੋ। ਹਾਂ, ਤੁਸੀਂ ਆਪਣੀ ਗੱਲ ਜਿਹੜੀ ਆ ਉੱਥੇ ਰੱਖ ਸਕਦੇ ਹੋ, ਸਰਕਾਰ ਤੱਕ ਪਹੁੰਚਾ ਸਕਦੇ ਹੋ, ਪਰ ਆ ਜਿਹੜਾ ਕੰਮ ਆ ਕਿ ਅਸੀਂ ਆਹ ਕੰਮ ਛੱਡਿਆ ਜੀ, ਆਹ ਦਫ਼ਤਰ ਬੰਦ ਕੀਤੇ ਆ, ਲੋਕ ਹੁਣ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਲੋਕਾਂ ਦਾ ਇੱਕੋ ਰਾਹ ਹੈਗਾ ਕਿ ਉਹ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਗੇ ਤੇ ਸਰਕਾਰ ਫਿਰ ਇਦਾਂ ਹੀ ਚੱਲੇਗੀ ਜਿੱਦਾਂ ਫਿਰ ਚੱਲਦੇ ਆ ਤੁਸੀਂ। ਜੀ